ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। 2014 ਦਾ ਵਰਾ ਸਿੱਖ ਕੌਮ ਲਈ 30 ਸਾਲ ਪਹਿਲਾਂ ਵਾਪਰੇ ਘੱਲੂਘਾਰਿਆਂ ਦਾ ਵਰਾ ਹੈ। ਜਿੱਥੇ ਖਾਲਸਾ ਪੰਥ ਨੇ ਜੂਨ 84 ਦੇ ਘੱਲੂਘਾਰੇ ਦੀ 30ਵੀਂ ਦੁਖਦ ਯਾਦ ਮਨਾਈ, ਉੱਥੇ ਨਵੰਬਰ 84 ਦੇ ਮਹੀਨੇ 30 ਸਾਲ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸੂਬਿਆਂ ਦੇ ਵਿੱਚ ਕੀਤੀ ਗਈ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਅਤੇ ਉਸ ਦਾ ਪਿੱਠੂ ਮੀਡੀਆ ਅੱਜ ਵੀ ਨਵੰਬਰ 84 ਨੂੰ ਦੰਗੇ ਕਹਿੰਦਾ ਹੈ। ਇਹ ਵੀ ਸੱਚ ਹੈ ਕਿ 30 ਵਰੇ ਬੀਤਣ ਬਾਅਦ ਵੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਦੋਸ਼ੀ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ। ਭਾਵੇਂ ਸਿੱਖ ਕੌਮ ਜੂਨ 84 ਨੂੰ ਘੱਲੂਘਾਰਾ ਅਤੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਦੀ ਹੈ, ਪਰ ਅਜੇ ਬਾਹਰਲੇ ਸਕਾਲਰਜ਼ਾਂ ਨੂੰ ਵੀ ਅਸਲੀਅਤ ਸਮਝਣ ਦੇ ਵਿੱਚ ਸਮਾਂ ਲੱਗ ਰਿਹਾ ਹੈ। ਸਾਨੂੰ ਇਸ ਗੱਲ ਦਾ ਫਖਰ ਹੈ ਕਿ ਪਾਕਿਸਤਾਨੀ ਮੂਵ ਦੇ ਸਕਾਲਰ ਡਾਕਟਰ ਇਕਤਦਾਰ ਕਰਾਮਤ ਚੀਮਾ ਨੇ ਸਿੱਖ ਕੌਮ ਦਾ ਕੇਸ ਬੜੇ ਵਿਦਵਤਾਪੂਰਨ ਢੰਗ ਦੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਲਿਆਂਦਾ ਹੈ। ਵਿਊਅਰਸ, ਬੀਤੇ 25 ਅਕਤੂਬਰ ਨੂੰ ਡਾਕਟਰ ਚੀਮਾ ਨੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਸਿੱਖ ਨੈਸ਼ਨਲਿਜ਼ਮ ਅਤੇ ਸਟੇਟ ਲੈਡ ਆਪਰੇਸ਼ਨ ਇੰਡੀਅਨ ਪੰਜਾਬ ਵਿਸ਼ੇ ਤੇ ਬੜਾ ਖੋਜ ਭਰਪੂਰ ਪੇਪਰ ਪੜ੍ਹਿਆ। ਹੁਣੇ ਜਿਹੇ ਉਹਨਾਂ ਨੇ ਬ੍ਰਿਟਿਸ਼ ਅਤੇ ਯੂਰੋਪੀਅਨ ਪਾਰਲੀਮੈਂਟ ਦੇ ਸਾਊਥ ਏਸ਼ੀਅਨ ਮੈਂਬਰਸ ਦੇ ਇਕੱਠ ਵਿੱਚ ਵੀ ਕੀਨੋਟ ਭਾਸ਼ਣ ਦਿੱਤਾ। ਡਾਕਟਰ ਚੀਮਾ ਦੀ ਨਵੰਬਰ 84 ਤੇ ਲਿਖਤ, ਜਿਸ ਨੂੰ ਉਹਨਾਂ ਨੇ ਸਿੱਖ ਨਸਲਕੁਸ਼ੀ ਐਲਾਨਿਆ ਹੈ, ARY ਨਿਊਜ਼ ਸਮੇਤ ਬਹੁਤ ਸਾਰੀਆਂ ਥਾਵਾਂ ਤੇ ਪਬਲਿਸ਼ ਹੋਈ ਹੈ। ਅੱਜ ਅਸੀਂ ਡਾਕਟਰ ਚੀਮਾ ਜੀ ਦੇ ਨਾਲ ਨਵੰਬਰ 84 ਦੀ ਸਿੱਖ ਨਸਲਕੁਸ਼ੀ, ਜੂਨ 84 ਦਾ ਘੱਲੂਘਾਰਾ ਅਤੇ ਭਾਰਤ ਸਰਕਾਰ ਵੱਲੋਂ ਨਸਲਕੁਸ਼ੀ ਤੋਂ ਲਗਾਤਾਰ ਮੁਨਕਰ ਹੋਣ ਸੰਬੰਧੀ ਗੱਲਬਾਤ ਕਰਾਂਗੇ। ਤੇ ਡਾਕਟਰ ਸਾਹਿਬ ਸਾਡੇ ਨਾਲ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ ਲੰਡਨ ਤੋਂ। ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਕ ਵਾਰ ਫਿਰ ਤੋਂ TV 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਅਸੀਂ ਸਵਾਗਤ ਕਰਦੇ ਹਾਂ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਪੇਪਰ ਵਿੱਚ ਸਿੱਖ ਨੈਸ਼ਨਲਿਜ਼ਮ ਅਤੇ ਜੂਨ 84 ਦੇ ਘੱਲੂਘਾਰੇ ਦੀ ਗੱਲ ਕੀਤੀ, ਕੀ ਤੁਹਾਨੂੰ ਲੱਗਦਾ ਹੈ ਕਿ ਜੂਨ 84 ਦਾ ਘੱਲੂਘਾਰਾ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਇੱਕ ਗਿਣੀ ਮਿੱਥੀ ਸਾਜ਼ਿਸ਼ ਸੀ? ਭੈਣ ਜੀ, ਗੱਲ ਬੜੀ ਸਾਦੀ ਜੀ ਹੈ। ਸਬਕ ਸਿਖਾਉਣ ਦੀ ਕੋਸ਼ਿਸ਼ ਤੇ ਇਤਿਹਾਸ 'ਚ ਸਿੱਖਾਂ ਨੂੰ ਬਾਰ-ਬਾਰ ਕੀਤੀ ਗਈ। ਭਾਵੇਂ ਤੁਸੀਂ 1746 ਦਾ ਪਹਿਲਾ ਘੱਲੂਘਾਰਾ ਲੈ ਲਓ, ਉਦੋਂ ਵੀ ਬ੍ਰਾਹਮਣਾਂ ਨੇ ਕੋਸ਼ਿਸ਼ ਕੀਤੀ ਕਿ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਇਆ ਜਾਏ। ਭਾਵੇਂ 1762 ਦਾ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਦੇ ਕੇ ਤੇ ਨਾਲ ਅਫਗਾਨਾਂ ਦੇ ਮਿਲ ਕੇ ਜਿਹੜਾ ਸਿੱਖਾਂ ਦਾ ਵੱਡਾ ਘੱਲੂਘਾਰਾ ਹੋਇਆ, ਉਹਨੂੰ ਦੇਖ ਲਓ, ਜਾਂ 84 ਦੇ ਘੱਲੂਘਾਰੇ ਨੂੰ ਦੇਖ ਲਓ। ਹਮੇਸ਼ਾ ਬ੍ਰਾਹਮਣਵਾਦ ਨੇ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖੀ ਨੂੰ ਨੁਕਸਾਨ ਪਹੁੰਚਾਇਆ ਜਾਏ, ਔਰ ਇਹ ਹਮੇਸ਼ਾ ਗਿਣੀ ਚੁਣੀ ਔਰ ਬਹੁਤ ਹੀ ਪਲਾਨ ਸਾਜ਼ਿਸ਼ ਹੁੰਦੀ ਹੈ। ਤੁਸੀਂ ਅਗਰ 84 ਦੇ ਘੱਲੂਘਾਰੇ ਦੀ ਗੱਲ ਕਰ ਲਓ, ਪਹਿਲੀ ਗੱਲ ਹੈ ਕਿ ਬਹੁਤ ਸਾਰੇ ਇਸ ਵੇਲੇ ਨਵੇਂ ਪੁੰਗਰ ਦੇ ਵਿਦਵਾਨ ਤਾਂ ਉਹਨੂੰ ਘੱਲੂਘਾਰਾ ਮੰਨਣ ਨੂੰ ਤਿਆਰ ਹੀ ਨਹੀਂ, ਕਿਉਂਕਿ ਇੰਡੀਅਨ ਗਵਰਨਮੈਂਟ ਵੀ ਬਾਰ-ਬਾਰ ਉਹਨੂੰ ਕਮਿਊਨਲ ਵਾਇਲੈਂਸ ਦਾ ਨਾਂ ਦਿੰਦੀ ਹੈ। ਪਰ ਅੱਜ ਤੱਕ ਕਿਸੇ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਯੂਨਾਈਟਿਡ ਨੇਸ਼ਨਜ਼ ਦਾ ਜਿਹੜਾ ਕਨਵੈਨਸ਼ਨ ਹੈ ਜੈਨੋਸਾਈਡ ਦੇ ਉੱਤੇ, ਉਹਨੇ ਬੜੇ ਕਲੀਅਰਲੀ ਦੱਸਿਆ ਹੈ ਕਿ ਜੈਨੋਸਾਈਡ ਜਾਂ ਘੱਲੂਘਾਰਾ ਕੀ ਹੁੰਦਾ ਹੈ। ਸੈਕਸ਼ਨ 2 ਵਿੱਚ ਬੜਾ ਵਾਜ਼ਿਹ ਲਿਖਿਆ ਕਿ ਜੈਨੋਸਾਈਡ ਇਜ਼ ਐਨੀ ਆਫ ਦ ਫੋਲੋਇੰਗ ਐਕਟਸ ਕਮਿਟਡ ਵਿਦ ਦ ਇੰਟੈਂਟ ਟੂ ਡਿਸਟਰੋਏ in whole or in part a national, ethnical, racial or religious group, killing members of group, causing seriously bodily or mental harm to members of the group, deliberately inflicting on the group condition of life calculated to bring out its physical destruction in whole or in part. ਹੁਣ ਅਸੀਂ ਬਾਇਸ ਬਿਲਕੁਲ ਨਹੀਂ ਆ ਇਸ ਪੂਰੇ ਸਿਲਸਿਲੇ, ਬੜੇ ਨਿਊਟਰਲ ਓਪੀਨੀਅਨ ਵੀ ਰੱਖੀਏ। ਅਗਰ ਤੁਸੀਂ ਯੂਨਾਈਟਿਡ ਨੇਸ਼ਨ ਦੀ ਡੈਫੀਨੇਸ਼ਨ ਜਿਹੜੀ ਹੈ ਜੈਨੋਸਾਈਡ ਦੀ ਸਾਹਮਣੇ ਰੱਖੋ ਤੇ ਤੁਹਾਨੂੰ ਸਾਫ਼ ਪਤਾ ਲੱਗਦਾ ਹੈ ਕਿ ਜੋ ਕੁਛ 84 ਚ ਹੋਇਆ ਹੈ ਜਾਂ 84 ਦੇ ਬਾਅਦ ਵੀ ਹੋਇਆ ਹੈ, 84 ਚ ਜਿਹੜਾ ਹੈ ਕੰਮ ਮੁੱਕਾ ਤਾਂ ਨਹੀਂ, ਉਹਦੇ ਬਾਅਦ 84 ਤੋਂ 94 ਤੱਕ ਸਿੱਖਾਂ ਦੇ ਨਾਲ ਜੋ ਕੁਛ ਇੰਡੀਅਨ ਸਟੇਟ ਨੇ ਕੀਤਾ ਹੈ ਉਹ ਜੈਨੋਸਾਈਡ ਦੇ ਇਲਾਵਾ ਕੁਛ ਨਹੀਂ ਸੀ। ਕਿਉਂਕਿ ਅੱਜ ਜਦੋਂ ਮੈਂ ਆਕਸਫੋਰਡ ਗਿਆ ਸੀ ਤੇ ਉੱਥੇ ਕਿਸੇ ਨੇ ਇਹ ਗੱਲ ਕੀਤੀ ਕਿ ਜੀ ਦਰਬਾਰ ਸਾਹਿਬ ਤੇ ਜਿਹੜਾ ਜੂਨ 'ਚ ਹਮਲਾ ਕੀਤਾ ਗਿਆ ਉਹ ਇਸ ਵਾਸਤੇ ਸੀ ਕਿਉਂਕਿ ਉੱਥੇ ਟੈਰਰਿਸਟ ਲੁਕੇ ਸੀ, ਉਹਨਾਂ ਨੂੰ ਖਤਮ ਕਰਨ ਲਈ ਇੰਡੀਅਨ ਗਵਰਨਮੈਂਟ ਨੂੰ ਉੱਥੇ ਹਮਲਾ ਕਰਨਾ ਪਿਆ। ਮੈਂ ਉਹਦਾ ਕਾਊਂਟਰ ਆਰਗੂਮੈਂਟ ਜਿਹੜਾ ਉਹਨਾਂ ਨੂੰ ਉਦੋਂ ਵੀ ਦਿੱਤਾ ਸੀ, ਮੈਂ ਦਰਸ਼ਕਾਂ ਨਾਲ ਵੀ ਸ਼ੇਅਰ ਕਰਨਾ ਚਾਹਾਂਗਾ ਕਿ 84 ਜੂਨ ਤੇ ਬਹੁਤ ਬਾਅਦ ਦੀ ਗੱਲ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ, ਹੁਣ ਤੇ ਰਿਕਾਰਡ ਤੇ ਮੌਜੂਦ ਹੈ ਕਿ ਇੰਦਰਾ ਗਾਂਧੀ ਨੇ ਜਨਰਲ ਸਿਨਹਾ ਨੂੰ 1983 ਚ ਹੀ ਹਮਲੇ ਦਾ ਪਲਾਨ ਤਿਆਰ ਕਰਨ ਨੂੰ ਕਹਿ ਦਿੱਤਾ ਸੀ, ਔਰ ਜਨਰਲ ਸਿਨਹਾ ਨੇ ਦੇਖਦਿਆਂ ਹੋਇਆਂ ਕਿ ਕਿੱਡੇ ਵੱਡੀ
ਤਾਦਾਦ ਹੈ ਫੌਜ ਦੀ ਸਿੱਖਾਂ ਦੀ ਜਿਹੜੀ ਇੰਡੀਅਨ ਆਰਮੀ 'ਚ ਔਰ ਉਹਦੀਆਂ ਇੰਨੀਆਂ ਜ਼ਿਆਦਾ ਸਰਵਿਸਿਜ਼ ਨੇ ਇੰਡੀਆ ਵਾਸਤੇ, ਇਹ ਪਲਾਨ ਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੋ ਉਹ ਪਲੈਨਿੰਗ ਤਾਂ ਬਹੁਤ ਪੁਰਾਣੀ ਸੀ, ਕਿਉਂਕਿ ਇੰਦਰਾ ਗਾਂਧੀ ਨੇ ਅਗਲਾ ਇਲੈਕਸ਼ਨ ਵੀ ਜਿੱਤਣਾ ਸੀ। ਉਹਨੇ ਦੇਖਿਆ ਕਿ ਇੱਕ ਐਥਨਿਕ ਮਾਈਨੋਰਿਟੀ ਹੈ ਇੰਡੀਆ ਦੀ, ਅਗਰ ਉਹਨੂੰ ਪੂਰੀ ਦੀ ਪੂਰੀ ਨੂੰ ਤਬਾਹ ਵੀ ਕਰਨਾ ਪੈਂਦਾ ਹੈ, ਜਿਹਦੇ ਨਾਲ ਉਹਨੂੰ ਹਿੰਦੂ ਵੋਟਰ ਦਾ ਵੋਟ ਮਿਲ ਜਾਂਦਾ ਹੈ, ਤੇ ਉਹ ਕਿਉਂ ਨਾ ਕੀਤਾ ਜਾਵੇ। ਔਰ ਫਿਰ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਜੂਨ ਦੇ ਜਿਹੜੇ ਸਾਰੇ ਵਾਕਿਆਤ ਹੋਏ, ਸਿਰਫ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ, 40 ਹੋਰ ਸਾਡੇ ਜਿਹੜੇ ਸਿੱਖ ਸਥਾਨ ਹੈਗੇ ਆ, ਗੁਰਦੁਆਰੇ ਆ, ਉਹਨਾਂ ਤੇ ਹਮਲਾ ਕੀਤਾ ਗਿਆ। ਫਿਰ ਜਿਸ ਤਰ੍ਹਾਂ ਪੂਰੀ ਦੀ ਪੂਰੀ ਪੰਜਾਬ ਦੀ ਰਿਆਸਤ ਨੂੰ ਬਲੌਕ ਕੀਤਾ ਗਿਆ, ਜਿਸ ਤਰ੍ਹਾਂ ਟੈਲੀਫੋਨ ਦੀ ਲਾਈਨਾਂ ਕੱਟੀਆਂ ਗਈਆਂ, ਜਿਸ ਤਰ੍ਹਾਂ ਆਮ ਜਨਤਾ ਔਰ ਖਾਸ ਤੌਰ ਤੇ ਉਹ ਦਿਨ ਚੁਣਿਆ ਗਿਆ ਜੂਨ ਦੇ ਵਿੱਚ, ਜਦੋਂ ਕਿ ਗਵਰਨਮੈਂਟ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਯਾਦ ਮਨਾਈ ਜਾ ਰਹੀ ਹੈ ਔਰ ਬਹੁਤ ਸਾਰੀ ਪਬਲਿਕ ਉੱਥੇ ਮੌਜੂਦ ਹੋਵੇਗੀ। ਉਹ ਦਿਨ ਚੁਣਨਾ, ਫਿਰ ਤੁਸੀਂ, ਮੈਂ ਤਾਂ ਕਿਉਂਕਿ ਇੰਟਰਨੈਸ਼ਨਲ ਰਿਲੇਸ਼ਨਸ ਮੇਰੀ PhD ਹੈ, ਤੇ ਕੋਈ ਟੈਰਰਿਜ਼ਮ ਕਾਊਂਟਰ ਟੈਰਰਿਜ਼ਮ ਦਾ ਵੀ ਇੱਕ ਏਰੀਆ ਆਫ ਸਪੈਸ਼ਲਿਟੀ ਹੈ। ਜਿਸ ਵਿੱਚ ਤੁਸੀਂ ਕਾਊਂਟਰ ਟੈਰਰਿਜ਼ਮ ਦੀ ਕੋਈ ਵੀ ਐਕਟੀਵਿਟੀ ਕਰਦੇ ਹੋ, ਉਹਦੇ ਤੁਸੀਂ ਇੱਕ ਬੜਾ ਫੋਕਸਡ ਆਪਰੇਸ਼ਨ ਕਰਦੇ ਹੋ। ਤੁਸੀਂ ਇਹ ਨਹੀਂ ਕਰਦੇ ਕਿ ਤੁਸੀਂ ਪੂਰੀ ਦੀ ਪੂਰੀ ਰਿਆਸਤ ਨੂੰ ਬੰਦ ਕਰਦੇ ਹੋ, ਤੁਸੀਂ ਇਹ ਨਹੀਂ ਕਰਦੇ ਕਿ ਤੁਸੀਂ ਇੱਕ ਛੋਟੇ ਜਿਹੇ ਸਥਾਨ ਤੇ ਹਮਲਾ ਕਰਨ ਲਈ ਤੁਸੀਂ ਹੈਲੀਕਾਪਟਰ ਵਰਤੋ, ਤੁਸੀਂ ਵਿਜੈਂਟਾ ਟੈਂਕ ਲੈ ਕੇ ਆ ਜਾਓ। ਔਰ ਫਿਰ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖੋਗੇ, ਨਾ ਸਿਰਫ ਲੋਕਾਂ ਦੀ ਉੱਥੇ ਇੰਨੀ ਸ਼ਹੀਦੀ ਹੋਈ ਹੈ, ਬਲਕਿ ਜਿਹੜਾ ਸਿੱਖ ਇਤਿਹਾਸ ਦੇ ਵੱਡੀਆਂ ਚੀਜ਼ਾਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਪੱਤੀ ਕੀਤੀ ਗਈ, ਜਿਸ ਤਰ੍ਹਾਂ ਦਰਬਾਰ ਸਾਹਿਬ 'ਚ। ਫਿਰ ਉਸਦੇ ਬਾਅਦ ਤੁਸੀਂ ਇੰਦਰਾ ਗਾਂਧੀ, ਅਗਰ ਮੈਂ ਜ਼ਿਆਦਾਤਰ ਤੇ ਸਮਝਦਾ ਹਾਂ ਕਿ ਇੰਦਰਾ ਗਾਂਧੀ ਦਾ ਮਰਨਾ ਤੇ ਇੱਕ ਬਹਾਨਾ ਬਣ ਗਿਆ। ਕਾਂਗਰਸ ਔਰ ਉੱਥੇ ਦੇ ਉਹਦੇ ਹਿੰਦੂ ਸਪੋਰਟਰ ਪਹਿਲੇ ਹੀ ਪਲਾਨ ਕਰ ਚੁੱਕੇ ਸੀ ਕਿ ਸਿੱਖਾਂ ਦਾ ਕੱਲੂਕਾਰਾ ਹਰ ਸੂਰਤ ਦੇ ਵਿੱਚ ਨਵੰਬਰ 'ਚ ਹੋਣਾ ਹੀ ਹੋਣਾ ਸੀ। ਸੋ ਇਹ ਇੱਕ ਬੜੀ ਪਲਾਨ ਤਰੀਕੇ ਨਾਲ ਕੀਤਾ ਗਿਆ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਸਰਕਾਰੀ ਮੀਡੀਆ ਜਿਹੜਾ ਵਰਤਿਆ ਗਿਆ, ਦੁਨੀਆ 'ਚ ਕਿਹੜੀ ਸਰਕਾਰ ਹੁੰਦੀ ਹੈ ਜਿਹੜੇ ਆਪਣੇ ਮੀਡੀਆ ਨੂੰ ਵਰਤਨ ਦੇਵੇ ਇਹ ਵਜ੍ਹਾ ਨਾਰੇ ਕਿ ਖੂਨ ਦਾ ਬਦਲਾ ਖੂਨ। ਤੇ ਤੁਹਾਨੂੰ ਪਤਾ ਹੀ ਹੈ ਕਿ ਨਵੰਬਰ ਦੇ ਵਿੱਚ ਦੂਰਦਰਸ਼ਨ ਨੂੰ, ਆਲ ਇੰਡੀਆ ਰੇਡੀਓ ਨੂੰ, ਜਿਹੜੇ ਸਰਕਾਰ ਦੇ ਕੰਟਰੋਲ ਸੀ, ਉਹਨੂੰ ਵਰਤਿਆ ਗਿਆ ਇਹ ਭਲਵਾਈਆਂ ਨੂੰ ਖੜਾ ਕਰਨ ਲਈ। ਫਿਰ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਪਤਾ ਹੈ ਕਿ ਜਿਹੜੀ ਲਾਈਟ ਇਨਫੈਂਟਰੀ ਸੀ, ਜਿਹਦੇ 1600 ਸਿੱਖ ਨੌਜਵਾਨ ਸੀ ਫੌਜੀ, ਉਹਨਾਂ ਨੂੰ ਦਿੱਲੀ ਕੈਂਟੋਨਮੈਂਟ ਤੱਕ ਰਹਿਣ ਦਿੱਤਾ ਗਿਆ। ਫਿਰ ਜਿਸ ਤਰ੍ਹਾਂ ਇਸ ਵੇਲੇ ਹੁਣ ਰਿਕਾਰਡ ਤੇ 144 ਦੇ ਕਰੀਬ ਗੱਡੀਆਂ ਮੁਖਤਲਿਫ ਸਟੇਸ਼ਨਾਂ ਤੇ ਰੁਕੀਆਂ ਗਈਆਂ ਤਾਂ ਕਿ ਹਿੰਦੂ ਬਲਵਾਈ ਸਿੱਖਾਂ ਦਾ ਕੱਲੂਕਾਰਾ ਕਰ ਸਕਣ। ਫਿਰ ਉਸ ਤੋਂ ਅੱਗੇ ਤੁਸੀਂ ਆ ਜਾਓ, ਤੁਸੀਂ ਇਹ ਵੀ ਦੇਖਿਆ ਕਿ ਜਿਸ ਤਰ੍ਹਾਂ ਹਿੰਦੂ ਬਲਵਾਈ ਮੁਖਤਲਿਫ ਇਲਾਕਿਆਂ ਤੋਂ ਸਰਕਾਰੀ ਟਰਾਂਸਪੋਰਟ ਤੇ ਲਿਆ ਕੇ ਸਿੱਖਾਂ ਦੇ ਘਰਾਂ ਦੇ ਸਾਹਮਣੇ ਉਹਨਾਂ ਨੂੰ ਉਤਾਰਿਆ ਗਿਆ, ਉਹਨਾਂ ਨੂੰ ਲਿਸਟਾਂ ਦਿੱਤੀਆਂ ਗਈਆਂ ਸਿੱਖ ਘਰਾਂ ਦੀ ਤੇ ਬਿਜ਼ਨਸਿਸ ਦੀਆਂ। ਅਗਰ ਇਹ ਸਭ ਕੁਛ ਪਲਾਨ ਕੱਲੂਕਾਰਾ ਨਹੀਂ ਸੀ ਤੇ ਹੋਰ ਕੀ ਸੀ? ਔਰ ਇਹ ਯਕੀਨਨ ਜਿਨ੍ਹਾਂ ਨੇ ਇਹ ਕੀਤਾ ਉਹ ਭੁੱਲ ਗਏ ਕਿ ਸਿੱਖਾਂ ਨੂੰ ਇਤਿਹਾਸ ਦੇ ਵਿੱਚ ਬਾਰ-ਬਾਰ ਕੱਟਣ ਵੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੇ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਿੱਖੀ ਨਾ ਮਰ ਸਕਦੀ ਹੈ ਨਾ ਦੱਬ ਸਕਦੀ ਹੈ, ਕਿਉਂਕਿ ਸਿੱਖੀ ਨੇ ਇਹ ਪਹਿਲਾਂ ਨਹੀਂ ਕੱਲੂਕਾਰਾ ਦੇਖਿਆ। ਸਿੱਖੀ ਬਹੁਤ ਵਾਰੀ ਕੱਲੂਕਾਰੇ ਦਾ ਭੁਗਤਾਨ ਕਰ ਚੁੱਕੀ ਹੈ, ਲੇਕਿਨ ਜਿਹੜੇ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ ਉਹਨਾਂ ਦਾ ਨਾਮ ਹੀ ਹੁਣ ਤੱਕ ਇਤਿਹਾਸ ਸ਼ਾਇਦ ਆਉਣ ਵਾਲੇ ਦਿਨਾਂ ਕਦੇ ਨਾ ਨਜ਼ਰ ਆਵੇ। ਜੀ ਤੇ ਵੀ ਜਦੋਂ ਤੁਸੀਂ ਜੂਨ 84 ਦਾ ਪੂਰਾ ਵੇਰਵਾ ਦਿੱਤਾ, ਉਸ ਤੋਂ ਬਾਅਦ ਤੁਸੀਂ ਨਵੰਬਰ 84 ਨੂੰ ਵੀ ਥੋੜਾ ਟੱਚ ਕੀਤਾ ਸਿੱਖ ਨਸਲਕੁਸ਼ੀ ਨੂੰ, ਪਰ ਜਿਸ ਤਰ੍ਹਾਂ ਇਹ ਅਜੇ ਤੱਕ ਵੈਂਸ ਹੁੰਦੀ ਪਈ ਆ, ਇੰਡੀਆ ਦੇ ਵਿੱਚ ਵੀ ਹੁੰਦੀ ਆ, ਬਾਂਗਲਾਦੇਸ਼ ਦੇ ਵਿੱਚ ਵੀ ਹੁੰਦੀ, ਕਿ ਸਿੱਖਾਂ ਦੀ ਨਸਲਕੁਸ਼ੀ ਨਹੀਂ ਸੀ, ਸਿੱਖ ਦੰਗੇ ਹੋਏ ਸੀਗੇ, ਸਿੱਖ ਰਾਈਟਸ ਹੋਏ ਸੀਗੇ ਉਹਨਾਂ 3 ਦਿਨਾਂ ਦੇ ਵਿੱਚ, ਜਿਸ ਦਿਨ 3-4 ਦਿਨਾਂ ਦੇ ਵਿੱਚ ਜਦੋਂ ਇਹਨਾਂ ਨੇ 30 ਤੋਂ 40 ਹਜ਼ਾਰ ਸਿੱਖ ਇੱਕਦਮ ਖਤਮ ਕਰ ਦਿੱਤੇ ਸੀਗੇ। ਤੁਸੀਂ ਇਸ ਵੈਂਸ ਦੇ ਕੀ ਫੈਕਟਸ ਸਾਹਮਣੇ ਲੈ ਕੇ ਆਏ ਸੀਗੇ ਜੋ ਤੁਸੀਂ ਆਪਣੀ ਸਪੀਚ ਦਿੱਤੀ? What do you think? It's a ਨਸਲਕੁਸ਼ੀ or it's riots? ਦੇਖੋ ਜੀ, ਗੱਲ ਇਹ ਹੈ ਕਿ ਰਾਇਟਸ ਕੀ ਹੁੰਦੇ ਆ? ਰਾਇਟਸ ਇਹ ਹੁੰਦੇ ਆ ਜਦੋਂ ਦੋ ਕਮਿਊਨਿਟੀਆਂ ਇੱਕੋ ਜਿੰਨੀ ਤਾਕਤ ਦੇ ਨਾਲ ਇੱਕ ਦੂਸਰੇ ਨਾਲ ਟਕਰਾਉਂਦੀਆਂ ਹਨ, ਉਹਨੂੰ ਰਾਇਟਸ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਅਸੀਂ 47 ਦੇ ਵਿੱਚ ਜਿਸ ਤਰ੍ਹਾਂ ਮੁਖਤਲਿਫ ਕਮਿਊਨਿਟੀ ਦੇ ਆਪਸ ਟਕਰਾਈਆਂ, ਉਹ ਤੇ ਰਾਇਟਸ ਹਨ। ਪਰ ਇੱਕ ਕਮਿਊਨਿਟੀ ਜਿਹੜੀ ਬਿਲਕੁਲ ਨਿਹੱਤੀ ਕਮਿਊਨਿਟੀ ਹੈ, ਜਿਹੜੀ ਬਿਲਕੁਲ ਤਿਆਰ ਹੀ ਨਹੀਂ ਹੈ ਇਹੋ ਜਿਹੀ ਸੂਰਤ-ਹਾਲ ਦਾ ਭੁਗਤਾਨ ਕਰਨ ਲਈ, ਉਸ ਕਮਿਊਨਿਟੀ ਦੇ ਖਿਲਾਫ ਅਗਰ ਗਵਰਨਮੈਂਟ ਪਲਾਨ ਕਰਕੇ, ਉਸ ਵਕਤ ਦੀ ਰੂਲਿੰਗ ਪਾਰਟੀ ਪਲਾਨ ਕਰਕੇ, ਲੋਕਾਂ ਨੂੰ ਇਕਵਿਪ ਕਰਕੇ, ਉਹਨਾਂ ਦੇ ਬਿਜ਼ਨਸਿਸ ਦੀਆਂ, ਉਹਨਾਂ ਦੇ ਘਰਾਂ ਦੀਆਂ ਨਿਸ਼ਾਨਦਹੀਆਂ ਕਰਕੇ ਗੁੰਡਿਆਂ ਨੂੰ ਉੱਥੇ ਇਕੱਲੇ ਔਰ ਕਵੇ ਕਿ ਇਹਨਾਂ ਦਾ ਕਤਲਾਮ ਕਰੋ, ਉਹਨੂੰ ਕਮਿਊਨਲ ਰਾਈਟ ਨਹੀਂ ਕਿਹਾ ਜਾਂਦਾ।
ਉਹ ਤੇ ਸਿੱਧਾ ਸਿੱਧੀ ਜੈਨੋਸਾਈਡ ਹੈ। ਤੁਸੀਂ ਮੈਨੂੰ ਨਹੀਂ ਦੱਸ ਸਕਦੇ, ਜਿਹੜੇ ਅੱਜ ਕੱਲ ਵਿਦਵਾਨ ਇਹ ਗੱਲ ਕਰਦੇ ਆ, ਮੈਨੂੰ ਤਾਂ ਉਹਦੀ ਅਕਲ ਤੇ ਹੈਰਾਨੀ ਹੁੰਦੀ ਹੈ। ਤੁਸੀਂ ਕੋਈ ਨਹੀਂ ਦੱਸ ਸਕਦੇ ਸਾਨੂੰ ਐਵੀਡੈਂਸ ਜਿੱਥੇ ਸਿੱਖਾਂ ਨੇ ਕਿਸੇ ਵੱਡੇ ਹਿੰਦੂ ਮੌਬ ਨੂੰ ਮਾਰਿਆ ਹੋਵੇ ਜਾਂ ਕਿਸੇ ਵੱਡੇ ਹਿੰਦੂ ਬਲਵਾਈ ਦੀ ਜਾਨ ਗਈ ਹੋਵੇ। ਲੋਕਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਅੱਗ ਲਾਈ ਗਈ। ਦੇ ਵਰ ਵਿਕਟਮ ਆਫ ਟੈਰਰਿਜ਼ਮ। ਜਨਾਨੀਆਂ ਨੂੰ ਦੀ ਬੇਪੱਤੀ ਹੋਈ, ਸਾਡੀ ਸਿੱਖ ਭੈਣਾਂ ਦੀ ਇੱਜ਼ਤ ਲੁੱਟੀ ਗਈ। ਦੈਟ ਵਾਜ਼ਨਟ ਕਮਿਊਨਲ ਵਾਇਲੈਂਸ, ਦੈਟ ਵਾਜ਼ ਜੈਨੋਸਾਈਡ। ਫਿਰ ਤੁਸੀਂ ਸਿਰਫ 84 ਤੱਕ ਹੀ ਨਾ ਰਵੋ, ਫਿਰ ਇੱਕ ਥਾਂ ਨਹੀਂ ਹੋਇਆ, ਪੂਰੇ ਹਿੰਦੁਸਤਾਨ 'ਚ ਇਹ ਗੱਲ ਹੋਈ ਹੈ। ਹੁਣ ਜਿਹੜੀਆਂ ਸਾਨੂੰ ਹੁਣ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਮੈਸ ਕ੍ਰੀਮੇਸ਼ਨ ਸਾਈਟਸ ਮਿਲੀਆਂ ਨੇ ਦੁਰਗਾਨਾ ਮੰਦਿਰ, ਪਤੀ ਤੇ ਤਰਨ ਤਾਰਨ 'ਚ, ਜਿੱਥੇ ਬਹੁਤ ਸਾਰੇ ਹਜ਼ਾਰਾਂ ਸਿੱਖਾਂ ਨੂੰ ਸਾੜ ਦਿੱਤਾ ਗਿਆ ਜਿਹੜੇ ਡਿਸਪਲੇਸ ਸੀ। ਤੁਸੀਂ ਇਹ ਦੱਸੋ ਕਿ ਇਹ ਜਿਹੜੀਆਂ ਮੈਸ ਕ੍ਰੀਮੇਸ਼ਨ ਸਾਈਟ ਨੇ ਕੋਈ ਹਿਟਲਰ ਦੇ ਗੈਸ ਚੇਂਬਰਾਂ ਤੋਂ ਘੱਟ ਤੇ ਨਹੀਂ? ਸੋ ਇਹ ਗੱਲ ਕਰਨਾ ਬਿਲਕੁਲ ਹੀ ਫਜ਼ੂਲ ਹੈ ਕਿ ਇਹ ਕੋਈ ਕਮਿਊਨਲ ਰਾਈਟਿੰਗ ਸੀ। ਗਵਰਨਮੈਂਟ ਆਫ ਇੰਡੀਆ ਨੇ ਆਪਣੇ ਵੋਟ ਬੈਂਕ ਵਾਸਤੇ ਔਰ ਬ੍ਰਾਹਮਣਵਾਦ ਦੇ ਫਰੋਗ ਵਾਸਤੇ ਇਹਨੂੰ ਪ੍ਰੋਪਰਲੀ ਪਲਾਨ ਕੀਤਾ, ਬਲਵਾਈ ਪੈਦਾ ਕੀਤੇ। ਹੁਣ ਤੇ ਰਿਪੋਰਟਾਂ ਛਪੀਆਂ ਨੇ ਜਿਸ 'ਚ ਇਹ ਵੀ ਦੱਸਿਆ ਗਿਆ ਕਿ ਕਾਂਗਰਸ ਨੇ ਕਿੰਨੇ ਹਜ਼ਾਰ ਰੁਪਈਏ ਵੰਡੇ ਲੋਕਾਂ 'ਚ ਤਾਂ ਕਿ ਉਹ ਸਿੱਖਾਂ ਦਾ ਘੱਲੂਘਾਰਾ ਕਰ ਸਕਣ। ਸੋ ਕਮਿਊਨਲ ਵਾਇਲੈਂਸ ਉਹ ਹੁੰਦਾ ਜਿਹਨੂੰ ਦੋ ਕਮਿਊਨਿਟੀਆਂ ਇੱਕੋ ਜਿਹੀ ਤਾਕਤ ਦੇ ਨਾਲ ਆਪਸ 'ਚ ਭਿੜਦੀਆਂ ਨੇ। ਜਦੋਂ ਇੱਕ ਕਮਿਊਨਿਟੀ ਨੂੰ ਪੂਰੀ ਤਰ੍ਹਾਂ ਟੈਰਰਾਈਜ਼ ਕੀਤਾ ਜਾਵੇ, ਵੈਂਡਲਾਈਜ਼ ਕੀਤਾ ਜਾਵੇ, ਉਹਦੇ ਬਾਅਦ ਇਹ ਕਹਿਣਾ ਕਿ ਜਿਹੜੀ ਵਿਕਟਮ ਕਮਿਊਨਿਟੀ ਹੈ ਉਹ ਵੀ ਜਿਹੜੀ ਸੀ ਉਹ ਕਮਿਊਨਲ ਵਾਇਲੈਂਸ ਦੇ ਵਿੱਚ ਬਰਾਬਰ ਦੀ ਸ਼ਰੀਕ ਸੀ, ਤੇ ਇਨਸਾਨੀ ਅਕਲ ਨਹੀਂ ਮੰਨਦੀ ਹੈ। ਨਾ ਹੀ ਕੋਈ ਲੋਕ ਜਿਹੜੇ ਥੋੜੇ ਪੜ੍ਹੇ ਲਿਖੇ ਨਹੀਂ ਹਨ ਕਮਿਊਨਲ ਵਾਇਲੈਂਸ, ਜੈਨੋਸਾਈਡ ਨੂੰ ਸਮਝਦੇ ਨੇ, ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ। ਜੀ I mean, Vijay, you're so right because like time to time just TV 84 ਤੇ ਵੱਖ ਸ਼ਖਸੀਅਤਾਂ ਨੇ ਇੰਟਰਵਿਊ ਲੈਣੇ ਆ, and few months back we found out ਕਿ ਇੱਧਰ ਕਾਫੀ ਪਿੰਡ ਨੇ ਦਿੱਲੀ ਦੇ ਨੇੜੇ ਜਿਹੜੇ ਪੂਰੇ ਪਿੰਡਾਂ ਦੇ ਵਿੱਚੋਂ ਸਿੱਖ ਨਸਲਕੁਸ਼ੀ ਕੀਤੀ ਗਈ, ਪੂਰੇ ਪਿੰਡਾਂ ਦੇ ਵਿੱਚੋਂ ਸਾਰੇ ਸਿੱਖ ਮਾਰ ਦਿੱਤੇ ਗਏ। ਐਂਡ ਰੀਸੈਂਟਲੀ 30 ਸਾਲ ਬਾਅਦ ਸਾਨੂੰ ਇੱਕ ਪਿੰਡ ਦਾ ਨਾਮ ਹੋਂਦ ਚਿੱਲੜ ਪਿੰਡ ਸੀਗਾ, ਉਸ ਬਾਰੇ ਪਤਾ ਲੱਗਾ ਸੀ ਕਿ ਉਸ ਦੇ ਵਿੱਚ 30 ਤੋਂ 35 ਪਰਿਵਾਰ ਸੀ ਸਿੱਖਾਂ ਦੇ, and right now there's nothing left over there. The whole pind, the whole village is empty. ਜਿਹੜੇ ਅਸੀਂ ਭੁੱਲ ਜਾਂਦੇ ਆ ਕਿਉਂਕਿ ਲੋਕ ਜਾਣਬੁੱਝ ਕੇ ਸਿੱਖਾਂ ਦੀ ਜੈਨੋਸਾਈਡ ਨੂੰ ਜਿਹੜਾ ਉਹ ਜੂਨ ਤੇ ਨਵੰਬਰ ਤੋਂ ਅੱਗੇ ਲੈ ਕੇ ਨਹੀਂ ਜਾਂਦੇ ਨੇ। ਅਸੀਂ ਇਹ ਭੁੱਲ ਜਾਂਦੇ ਆ ਕਿ ਇਹ ਸਿਰਫ ਬਲੂ ਸਟਾਰ ਵੀ ਨਹੀਂ ਸੀ, ਬਲੈਕ ਥੰਡਰ ਵੀ ਸੀ ਜਿਹੜਾ ਉਹਦੇ ਬਾਅਦ ਹੋਇਆ, ਉਹਦੇ ਬਾਅਦ ਆਪਰੇਸ਼ਨ ਵੁੱਡ ਰੋਜ਼ ਵੀ ਹੋਇਆ। ਅਸੀਂ ਇਹ ਵੀ ਭੁੱਲ ਜਾਂਦੇ ਆ ਕਿ ਜਿਹੜੀ ਸੋ ਕਾਲਡ ਸੈਕੂਲਰ ਸਟੇਟ ਸੀ ਉਹਦੀ ਅਸੈਂਬਲੀ ਨੇ, ਉਹਦੀ ਕੌਂਸਟੀਟਿਊਐਂਟ ਅਸੈਂਬਲੀ ਨੇ ਜਿਹੜੀ ਉਹਦੀ ਧਾਰਾ 21 ਹੈ ਉਹਦੇ ਕੌਂਸਟੀਟਿਊਸ਼ਨ ਦੀ, ਉਹਨੂੰ ਅਮੈਂਡ ਕੀਤਾ। ਉਹਦੀ ਥਾਂ ਅਮੈਂਡਮੈਂਟ 59 ਇੰਟਰੋਡਿਊਸ ਕਰਾਈ ਗਈ। ਇੱਕ ਸੋ ਕਾਲਡ ਟੈਰਰਿਜ਼ਮ ਐਂਡ ਡਿਸਰੈਪਿਊਟ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਲਿਆਇਆ ਗਿਆ ਸਿਰਫ ਇਸ ਵਾਸਤੇ ਤਾਂ ਕਿ ਲੋਕਾਂ ਨੂੰ ਸਰਕਾਰੀ ਮਸ਼ੀਨਰੀ ਵਰਤ ਕੇ ਸਟੇਟ ਟੈਰਰਿਜ਼ਮ ਨੂੰ ਫਰੋਗ ਦਿੱਤਾ ਜਾਵੇ ਔਰ ਸਿੱਖਾਂ ਦੀ ਨਸਲ ਮੁਕਾ ਦਿੱਤੀ ਜਾਵੇ। ਜਿਨ੍ਹਾਂ ਲੋਕਾਂ ਨੂੰ ਇਸ ਗੱਲ ਤੇ ਯਕੀਨ ਨਹੀਂ, ਉਹ ਜਾ ਕੇ ਅੱਜ ਦਿੱਲੀ ਦੀ ਜਿਹੜੀ ਸਿੱਖ ਬੇਵਾਵਾਂ ਦੀ ਕਾਲੋਨੀ ਹੈ ਉਹ ਦੇਖਣ। ਜਿਨ੍ਹਾਂ ਲੋਕਾਂ ਨੂੰ ਇਸ ਗੱਲ ਤੇ ਯਕੀਨ ਨਹੀਂ, ਉਹ ਪੰਜਾਬ ਦੇ ਬਹੁਤ ਸਾਰੇ, ਆਕਸਫੋਰਡ ਯੂਨੀਵਰਸਿਟੀ ਵੀ ਜਦੋਂ ਗੱਲ ਹੋਈ ਸੀ ਤੇ ਮੈਂ ਉਹਨਾਂ ਲੋਕਾਂ ਨੂੰ ਕਿਹਾ ਸੀ ਕਿ ਤੁਹਾਨੂੰ ਇੱਥੇ ਬਹਿ ਕੇ ਇਸ ਚੀਜ਼ ਦੀ ਸਮਝ ਨਹੀਂ ਆ ਸਕਦੀ, ਤੁਸੀਂ ਦਿੱਲੀ ਦੀ ਉਹਨਾਂ ਵਿਧਵਾਵਾਂ ਨੂੰ ਜਾ ਕੇ ਮਿਲੋ, ਉਹਨਾਂ ਸਿੱਖ ਵਿਧਵਾਵਾਂ ਨੂੰ ਜਿਨ੍ਹਾਂ ਦੀ ਪੂਰੀ ਇੱਕ ਸਿੱਖ ਵਿਧਵਾ ਕਲੋਨੀ ਹੈ। ਤੁਸੀਂ ਪੰਜਾਬ ਦੇ ਉਹਨਾਂ ਪਿੰਡਾਂ 'ਚ ਜਾਓ ਜਿੱਥੇ ਪੰਜਾਬ ਦੇ ਗੱਭਰੂ ਸ਼ੇਰ ਜਵਾਨਾਂ ਨੂੰ ਡਿਸਪਲੇਸ ਕੀਤਾ ਗਿਆ ਔਰ ਉਹਨਾਂ ਦੀ ਬਾਅਦ ਬੋਡੀਜ਼ ਵੀ ਨਹੀਂ ਮਿਲੀਆਂ। ਤੁਸੀਂ ਉਹਨਾਂ ਮਾਵਾਂ ਨੂੰ ਮਿਲੋ ਜਿਨ੍ਹਾਂ ਦੇ ਪੁੱਤਰਾਂ ਨੂੰ ਉਬਲਦੇ ਪਾਣੀਆਂ 'ਚ ਪਾ ਕੇ ਮਾਰਿਆ ਗਿਆ। ਤੇ ਤੁਸੀਂ ਇਹ ਤੇ ਜਿਹੜਾ ਅਸੀਂ ਟਾਰਚਰ ਦੇ ਥਰੂ, ਉਹਦੇ ਬਾਅਦ ਵੀ ਤੁਸੀਂ ਹੁਣ ਦੇਖ ਲਓ ਕਿ ਸਰਕਾਰ ਦੀ ਪਾਲਿਸੀ ਬਦਲੀ ਤਾਂ ਨਹੀਂ, ਅੱਜ ਉਹਨਾਂ ਨੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ। ਪੰਜਾਬ ਜਿਹੜੀ ਇੰਡੀਆ ਦੀ ਬ੍ਰੈਡ ਬਾਸਕਟ ਸੀ, ਜਿਹੜੀ ਹਾਰਟ ਆਫ ਇੰਡੀਆ ਸੀ, ਹਾਰਟਲੈਂਡ ਸੀ, ਅੱਜ ਉੱਥੇ ਪੰਜਾਬ ਕਰਜ਼ਿਆਂ 'ਚ ਡੁੱਬਿਆ। ਲੋਕਾਂ ਨੂੰ ਉੱਥੇ ਜਿਹੜਾ ਹੈ ਗਲੋਬਲ ਵਿਲੇਜ ਦੇ ਤੇ ਗਲੋਬਲਾਈਜੇਸ਼ਨ ਦੇ ਨਾਂ ਦੇ ਉੱਤੇ ਜਿਹੜੀ ਸਮਾਲ ਮੀਡੀਅਮ ਇੰਟਰਪ੍ਰਾਈਜ਼ ਗਈ ਹੈ, ਜਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਲੋਨ ਦੇ ਕੇ ਕਰਜ਼ਾਈ ਕੀਤਾ ਪੰਜਾਬ ਨੂੰ। ਔਰ ਜਿਸ ਤਰ੍ਹਾਂ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਫਾਰਮਰ ਸੁਇਸਾਈਡ ਦਾ ਜਿਹੜਾ ਰੇਟ ਹੈ ਪੰਜਾਬ ਜਿਸ ਕਦਰ ਵੱਧ ਚੁੱਕਿਆ ਹੈ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਸਾਡੀ ਜਿਹੜੀ ਅਗਲੀ ਨਸਲ ਹੈ ਪੰਜਾਬ ਦੀ, ਉਹਨੂੰ ਨਸ਼ਿਆਂ ਦਾ
ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰਕੇ ਸ਼ਿਕਾਰ ਬਣਾਇਆ ਜਾ ਰਿਹਾ ਹੈ। तो सिलसिला तो जारी सारी है। वो जेनोसाइड ਦੀ ਜਿਹੜੀ ਹੈ ਉਹ ਬਸ ਸ਼ੇਪ ਬਦਲ ਗਈ ਹੈ ਕਿਉਂਕਿ ਹੁਣ ਅੱਜ ਕੱਲ ਦੀ ਦੁਨੀਆ ਦੇ ਵਿੱਚ ਲੋਕਾਂ ਨੂੰ ਮਾਰ ਕੇ ਜੈਨੋਸਾਈਡ ਕਰਨਾ ਥੋੜਾ ਔਖਾ ਹੈ। ਗਵਰਨਮੈਂਟ ਆਫ ਇੰਡੀਆ ਨੇ ਹੁਣ ਨਵੇਂ ਤਰੀਕੇ ਕੱਢ ਲਏ ਹਨ ਕਿ ਲੋਕਾਂ ਨੂੰ ਕਰਜ਼ੇ ਦੇ ਕੇ ਇੱਥੇ ਕੋਈ ਲੈਬ ਹੋ ਕੇ ਖੁਦਕੁਸ਼ੀਆਂ ਕਰ ਲੈਣ। ਜਿਹੜੀ ਨਵੀਂ ਨਸਲ ਹੈ ਉਹਨੂੰ ਨਸ਼ਿਆਂ ਤੇ ਨਾ ਲਾ ਦਿਓ ਕਿ ਖੁਦ ਹੀ ਆਪਣੀ ਮੌਤ ਮਿਥ ਲੈਣ। ਜੀ ਬਿਲਕੁਲ ਮੈਂ ਲਾਈਕ ਵੀ ਡੂ ਐਗਰੀ ਵਿਦ ਐਵਰੀਥਿੰਗ ਲਾਈਕ ਕਿਸ ਤਰ੍ਹਾਂ ਇਹਨਾਂ ਦੀ ਨਸਲਕੁਸ਼ੀ ਸਾਡੀ ਹਜੇ ਵੀ ਹੋ ਰਹੀ ਹੈ। ਨਵੰਬਰ 84 ਜੂਨ 84 ਨਵੰਬਰ 84 ਘੱਲੂਘਾਰਾ ਉਸ ਤੋਂ ਬਾਅਦ ਸਾਡੇ ਕਿੰਨੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਚੁਣ ਕੇ ਫੇਕ ਇਨਕਾਊਂਟਰਸ ਦੇ ਵਿੱਚ ਪੰਜਾਬ ਦੇ ਵਿੱਚ ਮਾਰਿਆ ਸੀਗਾ ਆਲ ਓਵਰ ਦਾ ਪੰਜਾਬ। ਕਿੰਨੀਆਂ ਡੈਡ ਬੋਡੀਜ਼ ਹਜੇ ਤੱਕ ਮਿਲੀਆਂ ਨਹੀਂ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ। ਐਂਡ ਟਾਪ ਦਾ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਕਿਸ ਤਰ੍ਹਾਂ ਸਾਡੀ ਆਉਣ ਵਾਲੀ ਨਸਲ ਜਿਹੜੀ ਆ ਜਾਂ ਸਾਡੀ ਹੁਣ ਦੀ ਨਸਲ ਆ ਉਹ ਕਿਸ ਤਰ੍ਹਾਂ ਇਹਨੇ ਬੇਕਾਰ ਕਰ ਦਿੱਤੀ ਹੈ, ਕਿਸ ਤਰ੍ਹਾਂ ਨਸ਼ਿਆਂ ਦੇ ਦਲਦਲ ਦੇ ਵਿੱਚ ਦੱਬੀ ਜਾ ਰਹੀ ਹੈ। ਇਟਸ ਰੀਅਲੀ ਹਾਰਡ ਫॉर them to get out। ਇਸ ਤੋਂ ਬਸ ਅਰਦਾਸ ਕਰਦੇ ਹਾਂ ਰੱਬ ਅੱਗੇ ਕਿ ਸਾਡੀ ਜਿਹੜੀ ਸਿੱਖ ਕਮਿਊਨਿਟੀ ਹੈ, ਸਿੱਖ ਜਿਹੜੀ ਸਾਡਾ ਭਾਈਚਾਰਾ ਪੰਜਾਬ ਦੇ ਵਿੱਚ ਉਹ ਸਹੀ ਤਰ੍ਹਾਂ ਵਸਦਾ ਰਹੇ। ਪਰ ਵੀਰ ਜੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਇਸ ਤਰ੍ਹਾਂ ਤੁਸੀਂ ਸਕਾਲਰ ਹੋ ਪਰ ਜਿਸ ਤਰ੍ਹਾਂ ਇੰਡੀਅਨ ਸਕਾਲਰਸ ਆ ਉਹ ਹਮੇਸ਼ਾ ਇਸ ਚੀਜ਼ ਤੋਂ ਆਪਣਾ ਮੂੰਹ ਮੋੜ ਲੈਂਦੇ ਨੇ, ਉਹ ਹਮੇਸ਼ਾ ਇਸ ਚੀਜ਼ ਤੋਂ ਆਪਣੀ ਗੱਲ ਵੱਟ ਲੈਂਦੇ ਨੇ। ਦੈਟ ਵੀ ਅੰਡਰਸਟੈਂਡ। ਪਰ ਜਿਹੜੇ ਅਮਰੀਕਨ ਸਕਾਲਰਸ ਨੇ ਜਾਂ ਫਿਰ ਵੈਸਟਰਨ ਸਕਾਲਰਸ ਨੇ ਉਹ ਇਸ ਚੀਜ਼ ਤੋਂ ਕਿਉਂ ਆਪਣਾ ਮੂੰਹ ਵੱਟਦੇ ਨੇ? ਵਾਈ ਦੇ ਆਰ ਸਕੇਅਰਡ ਆਫ ਦਿਸ? ਮੈਂ ਸਮਝਦਾ ਹਾਂ ਕਿ ਇਹਦੇ 'ਚ ਸਾਡੀ ਵੀ ਨਾਕਾਮੀ ਹੈ ਸਿੱਖ ਕਮਿਊਨਿਟੀ ਦੀ ਜਾਂ ਸਿੱਖ ਕਮਿਊਨਿਟੀ ਦੇ ਨਾਲ। ਜਾਂ ਮੈਂ ਕਹਿੰਦਾ ਇਹ ਮਸਲਾ ਅਸਲ ਸਿੱਖ ਕਮਿਊਨਿਟੀ ਦਾ ਨਹੀਂ ਹੈ, ਇਹ ਮਸਲਾ ਅਸਲ 'ਚ ਹਿਊਮਨ ਰਾਈਟਸ ਦਾ ਹੈ, ਹਿਊਮਨਿਜ਼ਮ ਦਾ ਹੈ। It's not about Sikhs or Hindus or Indian government or their state terrorism. It is about the human rights. ਹਾਂਜੀ ਸਾਡੇ ਉੱਤੇ ਸਾਡੇ ਸਿੱਖ ਭਰਾਵਾਂ ਦੇ ਉੱਤੇ ਬਾਰ-ਬਾਰ ਇੰਨਾ ਜ਼ੁਲਮ ਹੋਇਆ ਹੈ ਲੇਕਿਨ ਜਿਹੜੇ ਸਾਡੇ ਸਿੱਖ ਡਾਇਸਪੋਰਾਸ ਹਨ ਸ਼ਾਇਦ ਉਸ ਤਰ੍ਹਾਂ ਉਹਨਾਂ ਇਫੈਕਟਿਵਲੀ ਕੰਮ ਨਹੀਂ ਕਰ ਰਹੇ ਔਰ ਜਿਸ ਤਰ੍ਹਾਂ ਇਸ ਚੀਜ਼ ਦਾ ਪ੍ਰਚਾਰ ਹੋਣਾ ਚਾਹੀਦਾ ਜਾਂ ਜਿਸ ਤਰ੍ਹਾਂ ਇਸ ਪੱਧਰ ਸਕਾਲਰਲੀ ਪੱਧਰ ਦੇ ਉੱਤੇ ਕੰਮ ਹੋਣਾ ਚਾਹੀਦਾ ਉਹ ਨਹੀਂ ਹੋਇਆ। ਅਨਫੋਰਚੂਨੇਟ ਇਹ ਹੈ ਕਿ ਇੰਡੀਅਨ ਗਵਰਨਮੈਂਟ ਹਰ ਮੁਲਕ ਦੇ ਵਿੱਚ ਬਹੁਤ ਭਾਰੀ ਸਰਮਾਇਆ ਖਰਚ ਰਹੀ ਹੈ। ਤੁਸੀਂ ਹੁਣ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਆਕਸਫੋਰਡ ਯੂਨੀਵਰਸਿਟੀ ਜਿੱਥੇ ਮੈਂ ਬੋਲਿਆ ਸੀ ਉੱਥੇ ਇੰਦਰਾ ਗਾਂਧੀ ਇੰਸਟੀਚਿਊਟ ਕਾਇਮ ਹੋ ਚੁੱਕਿਆ ਹੈ ਔਰ ਇਸੇ ਤਰ੍ਹਾਂ ਜਿੰਨੇ ਵੀ ਵੱਡੇ ਯੂਨੀਵਰਸਿਟੀਆਂ ਔਰ ਵੱਡੇ ਇੰਸਟੀਚਿਊਟ ਹਨ ਜਾਂ ਥਿੰਕ ਟੈਂਕਸ ਨੇ ਜਿਹੜੀ ਇੰਡੀਅਨ ਗਵਰਨਮੈਂਟ ਹੈ ਉੱਤੇ ਬਹੁਤ ਭਾਰੀ ਸਰਮਾਇਆ ਖਰਚਦੀ ਹੈ ਤਾਂ ਕਿ ਉਹਨਾਂ ਦੀ ਜਿਹੜੀ ਜਜਮੈਂਟ ਹੈ ਉਹਨੂੰ ਕਿਸ ਤਰ੍ਹਾਂ ਉਹਦੇ ਲਈ ਏਜੰਡਾ ਸੈਟਿੰਗ ਕੀਤੀ ਜਾਵੇ ਫਿਰ ਉਹਨਾਂ ਨੂੰ ਦਿਖਾਇਆ ਜਾਏ ਔਰ ਇਹ ਕੰਮ ਇੰਦਰਾ ਗਾਂਧੀ ਨੇ ਘੱਲੂਘਾਰਾ ਕਰਾਉਣ ਤੋਂ ਪਹਿਲੇ ਕੀਤਾ ਸੀ। ਅਗਰ ਤੁਸੀਂ ਉਹਦੀਆਂ ਸਟੇਟਮੈਂਟਸ ਪੜ੍ਹੋ ਤੁਸੀਂ ਮਿਡ 70s ਦੀਆਂ ਅਰਲੀ 80s ਦੀਆਂ ਤੇ ਉਹਨੇ ਕੰਮ ਹੀ ਇਹ ਕੀਤਾ ਸੀ ਕਿ ਉਹਨੇ ਜਿੰਨਾ ਹੀ ਦੁਨੀਆ ਦੇ ਇੰਟੈਲੀਜੈਂਸੀਆ ਸੀ ਜਾਂ ਨਿਊਜ਼ ਏਜੰਸੀਜ਼ ਸਨ ਉਹਨਾਂ ਨੂੰ ਕਿਸੇ ਨੂੰ ਪੈਸੇ ਦੇ ਕੇ ਕਿਸੇ ਨੂੰ ਵੈਸੇ ਪ੍ਰਭਾਵਿਤ ਕਰਕੇ ਸਿਰਫ ਇਹ ਹੀ ਪੋਰਟਰੇ ਕੀਤਾ ਕਿ ਇਹ ਜਿਹੜੇ ਲੋਕ ਆਪਣੇ ਹੱਕ ਮੰਗ ਰਹੇ ਹਨ ਇਹ ਅਸਲ ਦੇ ਵਿੱਚ ਜਿਹੜੇ ਹੈ ਟੈਰਰਿਸਟ ਹੈ ਨੇ ਇਹ ਸੈਪਰੇਟਿਜ਼ਮ ਚਾਹੁੰਦੇ ਨੇ। ਇਹ ਬਜਾਏ ਇਸ ਦੇ ਕਿ ਉਹਨੂੰ ਸਹੀ ਪਰਸਪੈਕਟਿਵ ਲੋਕਾਂ ਸਾਹਮਣੇ ਲਿਆਇਆ ਜਾਂਦਾ ਕਿਉਂਕਿ ਉਹਨੇ ਇਹ ਸਾਰਾ 84 ਦੇ ਵਾਕਿਆਤ ਤੋਂ ਪਹਿਲੇ ਇੱਕ ਇਨਵਾਇਰਮੈਂਟ ਕ੍ਰੀਏਟ ਕੀਤਾ। ਇੰਟਰਨੈਸ਼ਨਲ ਸਕਾਲਰਸ ਦਾ ਮਸਲਾ ਹੈ ਕਿਉਂਕਿ ਅਸੀਂ ਬਹੁਤ ਸਾਰੇ ਸਾਡੇ ਜਿਹੜੇ ਸੋ ਕਾਲਡ ਸਕਾਲਰਸ ਹੈਗੇ ਆ ਅਸੀਂ ਰਿਸਰਚ ਕਹਿੰਦੇ ਦੇ ਆਰ ਕੁਆਲਿਟੇਟਿਵ ਸਕਾਲਰ। ਕੁਆਲਿਟੇਟਿਵ ਸਕਾਲਰ ਜਿਹੜਾ ਹੁੰਦਾ ਉਹ ਬਸ ਦੂਰੋਂ ਬਹਿ ਕੇ ਖਬਰਾਂ ਪੜ੍ਹੀ ਜਾਂਦਾ ਉਹਦੀ ਆਪਣੀ ਇੰਟਰਪ੍ਰੀਟੇਸ਼ਨ ਕਰੀ ਜਾਂਦਾ। Until and unless you go for an action based research ਉਸ ਫੀਲਡ ਦੀ ਪ੍ਰੋਪਰ ਸਟੱਡੀ ਕਰੋ ਉੱਥੇ ਦੇ ਲੋਕਾਂ ਨੂੰ ਦੇਖੋ ਇਨ ਡੈਪਥ ਜਾ ਕੇ ਮਿਹਨਤ ਕਰਕੇ ਫੈਕਟਸ ਤਲਾਸ਼ ਕਰਨ ਦੀ ਕੋਸ਼ਿਸ਼ ਕਰੋ ਤੁਹਾਨੂੰ ਗੱਲ ਸਮਝ ਨਹੀਂ ਆਉਂਦੀ। ਤੇ ਫਿਰ ਦੂਸਰਾ ਇਹ ਕਿ ਜਿੰਨੀ ਅਸੀਂ ਇਵੈਂਟਸ ਨੂੰ ਦੇਖਦੇ ਹਾਂ ਬਹੁਤ ਸਾਰੇ ਸਕਾਲਰ ਅਸੀਂ ਉਹਦੀ ਕਾਜ਼ਿਸ ਨਹੀਂ ਦੇਖਦੇ। ਮਸਲਨ ਅਸੀਂ ਇਹ ਤਾਂ ਕਹਿ ਦਿੰਦੇ ਹਾਂ ਕਿ that was about the Sikh terrorism। ਅਸੀਂ ਇਹ ਕਦੇ ਨਹੀਂ ਦੇਖਦੇ ਕਿ ਮੁਲਕ ਬਣਨ ਦੇ ਬਾਅਦ ਸਿੱਖਾਂ ਨੇ ਕਿੰਨੀ ਵਾਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਇੰਸ਼ੋਰ ਕਰੇ। ਮਸਲਨ ਤੁਸੀਂ ਇਹ ਦੇਖੋ ਕਿ ਜਿਸ ਵੇਲੇ 1948 ਦੇ ਵਿੱਚ ਪਹਿਲੀ ਵਾਰੀ ਮੁਤਾਲਬਾ ਕੀਤਾ ਗਿਆ ਮਾਸਟਰ ਤਾਰਾ ਸਿੰਘ ਹੋਰਾਂ ਦੀ ਤਰਫੋਂ ਜਿਹੜੇ ਕਿ ਕਾਂਗਰਸ ਦੇ ਬੜੇ ਹਮਾਇਤੀ ਸੀ ਜਦੋਂ ਨੂੰ ਰਿਅਲਾਈਜ਼ ਹੋਇਆ ਇੰਡੀਅਨ ਗਵਰਨਮੈਂਟ ਔਰ ਨਹਿਰੂ ਨੇ ਉਹਨਾਂ ਨੂੰ ਹੱਥ ਕੀਤਾ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਵੱਖ ਰਿਆਸਤ ਦੀ ਮੰਗ ਕੀਤੀ। ਫਿਰ 1949 ਚ ਜਿਸ ਵੇਲੇ ਇੰਡੀਅਨ ਕੌਂਸਟੀਟਿਊਸ਼ਨ ਦਾ ਡਰਾਫਟ ਤਿਆਰ ਹੋਇਆ ਕਿਸੇ ਸਿੱਖ ਮੈਂਬਰ ਨੇ ਉੱਤੇ ਸਾਈਨ ਨਹੀਂ ਕੀਤੇ। ਫਿਰ ਤੁਸੀਂ ਇਹ ਦੇਖੋ ਕਿ 55 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ 1 ਲੈਂਗੁਏਜ 1 ਸਟੇਟ ਦੀ ਬੁਨਿਆਦ ਤੇ 14 ਨਵੇਂ ਸੂਬੇ ਬਣਾਏ। ਪੰਜਾਬ ਨੇ ਆਪਣੇ ਹੱਕ ਦੀ ਮੰਗ ਕੀਤੀ ਕਿ ਸਾਡੀ ਪੰਜਾਬੀ ਜ਼ੁਬਾਨ ਦੀ ਬੁਨਿਆਦ ਤੇ ਪੰਜਾਬੀ ਸੂਬਾ ਬਣਾਇਆ ਜਾਏ ਤੇ ਨਹਿਰੂ ਨੇ ਉਹਨੂੰ ਸਟਰੋਂਗਲੀ ਅਪੋਜ਼ ਕੀਤਾ। ਹੁਣ
ਇਹ ਚੀਜ਼ਾਂ ਜਿਹੜੀਆਂ ਨੇ ਸਕਾਲਰਸ ਜਿਹੜੇ ਨੇ ਬਿਲਕੁਲ ਟੋਟਲੀ ਇਗਨੋਰ ਕਰ ਦਿੰਦੇ ਨੇ। ਇਹ ਕੋਈ ਨਹੀਂ ਦੇਖਦਾ ਕਿ ਜਿਸ ਤਰ੍ਹਾਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਤਹਿਤ ਪੰਜਾਬ ਦਾ 75% ਪਾਣੀ ਖੋ ਕੇ ਤੇ ਹਿੰਦੂ ਡੋਮੀਨੇਟਿਡ ਜਿਹੜੀਆਂ ਰਿਆਸਤਾਂ ਸਨ ਰਾਜਸਥਾਨ ਤੇ ਹਰਿਆਣਾ ਉਹਨੂੰ ਦਿੱਤਾ ਗਿਆ, ਉਹਦੇ ਪੰਜਾਬ ਦੀ ਜਨਤਾ ਦੇ ਇਕਨੋਮਿਕਸ ਤੇ ਕੀ ਅਸਰਾਤ ਪਏ। ਅਸੀਂ ਇਹ ਨਹੀਂ ਦੇਖਦੇ ਕਿ ਅਕਾਲੀਆਂ ਨੇ ਜਿਹੜਾ 73 ਦੇ ਵਿੱਚ ਮੁਤਾਲਬਾ ਕੀਤਾ ਸੀ, ਉਹਨਾਂ ਨੇ ਕੋਈ ਇੰਡੀਪੈਂਡੈਂਸ ਦਾ ਮੁਤਾਲਬਾ ਤਾਂ ਨਹੀਂ ਸੀ ਕੀਤਾ, ਉਹਨਾਂ ਦੇ ਬੁਨਿਆਦੀ ਜਿਹੜੇ ਉਹਨਾਂ ਦੀ ਕਮਿਊਨਿਟੀ ਦੇ ਔਰ ਵਾਈਡਰ ਕਮਿਊਨਿਟੀ ਦੇ ਹੱਕਾਂ ਦੀ ਗੱਲ ਕੀਤੀ ਸੀ। ਫਿਰ ਤੁਸੀਂ ਅੱਗੇ ਬਖਸ਼ ਨਗਰ ਡੈਮ ਦਾ ਮਸਲਾ ਹੋ ਜਾਏ ਜਾਂ ਨਹਿਰਾਂ ਦਾ ਮਸਲਾ ਹੋਵੇ, ਇਹ ਸਾਰੇ ਕਨਸਟੀਟਿਊਸ਼ਨਲ ਰਾਈਟਸ ਜਿਹੜੇ ਉਹਨਾਂ ਕੋਲ ਖੋਏ ਗਏ ਸਨ ਉਹਦੇ ਮੁਤਾਲਬਾਤ ਸਨ। ਲੇਕਿਨ ਅਸੀਂ ਇਹ ਸਾਰੇ ਕਨੈਕਸ਼ਨ ਜੋੜਦੇ ਨਹੀਂ ਆ। ਅਸੀਂ ਸਿਰਫ ਇੱਕ ਇਵੈਂਟ ਨੂੰ ਦੇਖਦੇ ਆ ਕਿ there were few people who were inside ਦਰਬਾਰ ਸਾਹਿਬ and therefore the army had to invade। ਅਸੀਂ ਜਿੰਨੀ ਦੇਰ ਸਾਰੇ ਫੈਕਟਰਸ ਨਹੀਂ ਦੇਖਾਂਗੇ ਔਰ ਅਨਫੋਰਚੂਨੇਟਲੀ ਸਾਡੇ ਕੋਲ ਕੰਮ ਕਰਨ ਵਾਲੇ ਬੰਦੇ ਹੀ ਬਹੁਤ ਥੋੜੇ ਨੇ ਜਿਹੜੇ ਇਨ ਡੈਪਥ ਜਾ ਕੇ ਫੀਲਡ ਵਰਕ ਕਰਕੇ ਪ੍ਰੋਪਰ ਐਕਸ਼ਨ ਬੇਸਡ ਰਿਸਰਚ ਕਰਕੇ ਲੋਕਾਂ ਨੂੰ ਦੱਸਣ ਕਿ ਵਾਟ ਆਰ ਦਾ ਫੈਕਟਸ। ਜੀ ਬਿਲਕੁਲ, ਬਟ ਫੈਕਟਸ ਆਰ ਫੈਕਟਸ। ਉਹਨੂੰ ਜਿੰਨੀ ਮਰਜ਼ੀ ਲੋਕ ਛੁਪਾਉਣ ਦੀ ਕੋਸ਼ਿਸ਼ ਕਰਨ, ਉਹ ਅੱਜ ਸਾਹਮਣੇ ਨਹੀਂ ਆਉਂਦੇ ਤੇ ਆਉਣ ਵਾਲੀ ਨਸਲਾਂ ਜ਼ਰੂਰ ਉਹਨਾਂ ਨੂੰ ਜਾਣਗੀਆਂ। ਲੇਕਿਨ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਆਪਣੀਆਂ ਸੰਗਤਾਂ ਨੂੰ ਕਿ ਪਲੀਜ਼ ਇਨਵੈਸਟ ਇਨ ਦ ਸਕਾਲਰਸ਼ਿਪ, ਪਲੀਜ਼ ਇਨਵੈਸਟ ਇਨ ਰਿਸਰਚ। ਇਹ ਬਹੁਤ ਵਧੀਆ ਕਿ ਅਸੀਂ ਇਕੱਠੇ ਹੁੰਦੇ ਹਾਂ, ਅਸੀਂ ਨਗਰ ਕੀਰਤਨ ਕੱਢਦੇ ਹਾਂ, ਅਸੀਂ ਬਹੁਤ ਚੰਗੇ ਕੰਮ ਕਰਦੇ ਹਾਂ, ਦੈਟਸ ਵੈਰੀ ਵੈਰੀ ਗੁੱਡ। ਅਸੀਂ ਮੇਲੇ ਕਰਾਉਂਦੇ ਹਾਂ। ਲੇਕਿਨ ਅਗਰ ਆਉਣ ਵਾਲੀ ਨਸਲ ਨੂੰ ਆਪਣੇ ਇਤਿਹਾਸ ਦਾ ਦੱਸਣਾ ਹੈ, ਆਪਣੀ ਹੋਂਦ ਦਾ ਦੱਸਣਾ ਹੈ, then we have to invest in research, in education, ਔਰ ਨਵੀਆਂ ਚੀਜ਼ਾਂ ਜਿਹੜੀਆਂ ਲੋਕਾਂ ਕੋਲ ਛੁਪੀਆਂ ਹੋਈਆਂ ਨੇ ਉਹਨਾਂ ਨੂੰ ਸਾਹਮਣੇ ਆਉਣੀਆਂ ਬਹੁਤ ਜ਼ਰੂਰੀ ਨੇ। ਬਿਲਕੁਲ 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 ਵੀਰ ਜੀ, ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਹ ਜਿਹੜੇ ਸਾਰੇ ਫੈਕਟਸ ਪਰ ਅਸੀਂ ਥੋੜੇ ਜਣੇ ਆ, ਥੋੜੇ ਸਕਾਲਰਸ ਨੇ ਜਾਂ ਥੋੜੇ ਟੀਵੀ ਚੈਨਲ ਨੇ, ਸਿੱਖ ਚੈਨਲਸ ਨੇ, ਪਰ ਸਾਡੀ ਤਾਂ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਕਿ ਜੋ ਸਾਨਾ ਧੱਕਾ ਹੋਇਆ ਸੀਗਾ ਜਾਂ ਹਜੇ ਵੀ ਹੋ ਰਿਹਾ ਉਹਨੂੰ ਸਾਹਮਣੇ ਲੈ ਕੇ ਆਈਏ, ਨਾਟ ਓਨਲੀ ਫॉर ਕਿਸੇ ਕੋਲ ਜਸਟਿਸ ਲੈ ਲਈ, ਪਰ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਜਾਂ ਸਾਡੀ ਹੋਣ ਦੀ ਜਨਰੇਸ਼ਨ ਆ ਉਹਨਾਂ ਦੀ ਅੱਖਾਂ ਖੋਲਣ ਲਈ। ਸੋ ਵੀ ਆਰ ਟਰਾਈਂਗ ਆਵਰ ਬੈਸਟ। ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ TV 84 ਦੀ ਟੀਮ ਵੱਲੋਂ ਵੀ, ਸਾਡੇ ਦਰਸ਼ਕਾਂ ਵੱਲੋਂ ਵੀ। ਤੁਸੀਂ ਵੀ ਇੰਨਾ ਚੰਗਾ ਉਪਰਾਲਾ ਕੀਤਾ ਸਿੱਖ ਕੌਮ ਨੂੰ ਐਟਲੀਸਟ ਨਾਟ ਇਨਸਾਫ ਬਟ ਲਾਈਕ ਸਾਡੇ ਰਾਈਟਸ ਲਈ ਤੁਸੀਂ ਲੋਕਾਂ ਸਾਹਮਣੇ ਸੱਚਾਈ ਲੈ ਕੇ ਆਓ। ਸੋ ਥੈਂਕ ਯੂ ਸੋ ਮਚ ਵੀਰ ਜੀ ਫॉर दैट। ਵੀਰ ਜੀ ਕਿਉਂਕਿ ਤੁਸੀਂ ਸਾਡੇ ਨਾਲ ਫੋਨ ਲਾਈਨ ਤੇ ਆਲਰੇਡੀ ਹੋ, ਅਸੀਂ ਚਾਹੁੰਦੇ ਕਿ ਤੁਹਾਨੂੰ ਸਾਡੇ ਕੋਲ 3-4 ਮਿੰਟ ਰਹਿ ਗਏ ਨੇ। ਵੀ ਵੁਡ ਲਾਈਕ ਟੂ ਆਸਕ ਯੂ ਵਨ ਮੋਰ ਕੁਐਸਚਨ ਅਬਾਊਟ ਲਾਈਕ ਇੰਟਰਨੈਸ਼ਨਲ ਪੋਲਿਟਿਕਸ। ਜਿਸ ਤਰ੍ਹਾਂ ਇਸ ਵਾਰੀ ਦੇ ਐਂਡ ਤੱਕ ਵੀਰ ਜੀ, ਜਿਸ ਤਰ੍ਹਾਂ ਨੈਟੋ ਐਂਡ ਅਮਰੀਕਾ ਦੀ ਕਾਫੀ ਫੌਜ ਅਫਗਾਨਿਸਤਾਨ ਦੇ ਵਿੱਚੋਂ ਨਿਕਲ ਜਾਵੇਗੀ, ਇਸ ਤੋਂ ਬਾਅਦ ਤੁਸੀਂ ਅਫਗਾਨਿਸਤਾਨ ਦਾ ਕੀ ਸੀਨ ਵੇਖਦੇ ਹੋ ਅਤੇ ਇਹ ਪਾਕਿਸਤਾਨ ਅਤੇ ਸਿੱਖ ਹੋਮਲੈਂਡ ਨੂੰ ਕਿਵੇਂ ਪ੍ਰਭਾਵਿਤ ਕਰੇਗਾ? ਇਸ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਦੇਖੋ, ਇਸ ਵਕਤ ਸਾਊਥ ਏਸ਼ੀਆ ਦੀ ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਹੀ ਸੈਂਸਿਟਿਵ ਹੈ ਔਰ ਉਹਦੇ ਹਾਲਾਤ ਖਰਾਬ ਹੋਣ ਦੇ, ਸਾਊਥ ਏਸ਼ੀਆ ਦੇ ਹਾਲਾਤ ਖਰਾਬ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇੰਡੀਆ ਨੇ ਜਿਹੜਾ ਅਫਗਾਨਿਸਤਾਨ 'ਚ ਆਪਣਾ ਇਨਫਲੂਐਂਸ ਹੈ ਬਹੁਤ ਜ਼ਿਆਦਾ ਵਧਾਇਆ ਹੈ ਔਰ ਰॉ ਦਾ ਇਨਫਲੂਐਂਸ ਖਾਸ ਤੌਰ ਤੇ ਕਰਜ਼ਾਈ ਦੇ ਪੀਰੀਅਡ 'ਚ ਬਹੁਤ ਜ਼ਿਆਦਾ ਵਧਿਆ ਹੈ। ਪਾਕਿਸਤਾਨ 'ਚ ਹੋਣ ਵਾਲਾ ਬਹੁਤ ਸਾਰਾ ਟੈਰਰਿਜ਼ਮ ਜਿਹੜਾ ਹੈ that is now hosted within ਅਫਗਾਨਿਸਤਾਨ ਔਰ ਉਹਦੇ ਤੇ ਹੁਣ ਅਮਰੀਕਨ ਦੀ ਬਹੁਤ ਸਾਰੀਆਂ ਰਿਪੋਰਟ ਨੇ ਜਿਹੜੀਆਂ ਸੁਜੈਸਟ ਕਰਦੀਆਂ ਨੇ ਕਿ ਕਿਸ ਤਰ੍ਹਾਂ ਜਿਹੜੇ ਨੇ ਅਮਰੀਕਨ ਕੌਂਸੂਲੇਟ ਅਫਗਾਨਿਸਤਾਨ ਜਿਹੜੇ ਮੌਜੂਦ ਨੇ ਉਹਨਾਂ ਦੇ ਥਰੂ ਪਾਕਿਸਤਾਨ ਦੇ ਵਿੱਚ ਟੈਰਰਿਜ਼ਮ ਨੂੰ ਸਪੋਰਟ ਕੀਤਾ ਜਾਂਦਾ ਹੈ। ਅਨਫੋਰਚੂਨੇਟਲੀ ਜਿਹੜਾ ਹੈ ਕਰਜ਼ਾਈ ਸਾਹਿਬ ਉਹਨਾਂ ਦਾ ਆਪਣਾ ਏਜੰਡਾ ਸੀ, ਇੰਡੀਆ ਤੇ ਬਹੁਤ ਵੱਡੇ ਪਿੱਠੂ ਸੀ ਔਰ ਉਹਨਾਂ ਨੇ ਅਮਰੀਕਨ ਨੂੰ ਵੀ ਡਿਸੀਵ ਕੀਤਾ, ਉਹਨਾਂ ਨੇ ਪਾਕਿਸਤਾਨ ਨੂੰ ਡਿਸੀਵ ਕੀਤਾ ਔਰ ਓਬਾਮਾ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ, ਪ੍ਰੈਜ਼ੀਡੈਂਟ ਓਬਾਮਾ ਨੇ, ਕਿ ਉਹ ਕਿਸੇ ਤਰ੍ਹਾਂ ਜਾਣ ਤੋਂ ਪਹਿਲਾਂ ਟ੍ਰੀਟੀ ਸਾਈਨ ਕਰ ਦੇਣ ਤਾਂ ਕਿ ਕੁਛ ਨਾ ਕੁਛ ਅਮਰੀਕੀ ਫੌਜ ਜਿਹੜੀ ਅਫਗਾਨਿਸਤਾਨ 'ਚ ਰਹਿ ਜਾਏ ਤਾਂ ਕਿ ਰੀਜਨ ਜਿਹੜਾ ਕੰਪਲੀਟਲੀ ਡੀਸਟੇਬਲਾਈਜ਼ ਨਾ ਹੋ ਜਾਏ। ਲੇਕਿਨ ਕਰਜ਼ਈ ਕਿਉਂਕਿ ਉਹਦਾ ਆਪਣਾ ਏਜੰਡਾ ਵੀ ਸੀ ਉਸ ਜ਼ਮਾਨੇ 'ਚ, ਜਿਸ ਕਦਰ ਕਰਪਸ਼ਨ ਵੀ ਵਧੀ, ਇੰਡੀਅਨ ਇਨਫਲੂਐਂਸ ਬਹੁਤ ਜ਼ਿਆਦਾ ਵੱਧ ਗਿਆ, ਉਹ ਹੀ ਵਾਜ਼ ਅ ਸਟਬਨ ਮੈਨ, ਉਹਨੇ ਨਹੀਂ ਸਾਈਨ ਕੀਤਾ ਜਿਹਦੀ ਵਜ੍ਹਾ ਤੋਂ ਪੂਰੇ ਰੀਜਨ 'ਚ ਡਿਸਟੇਬਲਾਈਜ਼ ਹੋ ਸਕਦਾ ਅਗਰ ਅਮਰੀਕਨ ਫੌਜ ਸਾਰੀ ਦੀ ਸਾਰੀ ਨਿਕਲ ਜਾਏ। ਲੇਕਿਨ ਇਹ ਲੱਗਦਾ ਹੈ ਕਿ ਜਿਹੜੀ ਨਵੀਂ ਹੁਣ ਗਵਰਨਮੈਂਟ ਬਣੀ ਹੈ ਅਫਗਾਨਿਸਤਾਨ 'ਚ ਉਹਨੇ ਥੋੜੀ ਜਿਹੀ ਹੋਸ਼ ਕੀਤੀ ਹੈ। ਦੇ ਆਰ ਮੂਵਿੰਗ ਅਵੇ ਫਰਮ ਇੰਡੀਆ। ਤੁਸੀਂ ਦੇਖਿਆ ਕਿ ਹੁਣੇ ਰੀਸੈਂਟਲੀ ਅਫਗਾਨੀ ਸਦਰ ਜਿਹੜੇ ਸੀ ਪਾਕਿਸਤਾਨ ਆਏ ਸੀ ਔਰ ਇੰਡੀਆ ਫਿਰ ਬੜੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਨਵੀਂ ਇਸਟੈਬਲਿਸ਼ਮੈਂਟ ਹੈ ਅਫਗਾਨਿਸਤਾਨ ਦੀ ਉਹਨੂੰ ਕਰੀਬ ਲਿਆਇਆ ਜਾਏ ਇੰਡੀਆ ਦੇ, ਤਾਂ ਕਿ ਜਿਹੜੀ ਇੰਡੀਅਨ ਪਾਲਿਸੀਜ਼ ਨੇ ਔਰ ਜਿਹੜੀ ਇੰਡੀਆ ਦੀ ਪ੍ਰੋਕਸੀ ਵਾਰ ਹੈ ਅਗੇਂਸਟ ਪਾਕਿਸਤਾਨ, ਅਗੇਂਸਟ ਚਾਈਨਾ, ਉਹ ਅਫਗਾਨਿਸਤਾਨ ਨੂੰ ਕੰਟੀਨਿਊ ਰਹਿ ਸਕੇ। ਬਟ ਆਈ ਥਿੰਕ ਦ ਨਿਊ ਅਫਗਾਨ ਇਸਟੈਬਲਿਸ਼ਮੈਂਟ ਇਜ਼ ਮੋਰ ਸੈਂਸਿਬਲ ਔਰ ਅਮਰੀਕਾ ਨੂੰ ਵੀ ਇਸ ਚੀਜ਼ ਦਾ ਪੂਰੀ ਤਰ੍ਹਾਂ ਯਕੀਨ ਹੈ ਹੁਣ
कि अफगानिस्तान स्टेबिलिटी ਤਾਂ ਹੀ ਆ ਸਕਦੀ ਹੈ ਅਗਰ ਪਾਕਿਸਤਾਨ ਅਫਗਾਨਿਸਤਾਨ ਦੇ ਤਾਲੁਕਾਤ ਚੰਗੇ ਹੋਣ। ਇਸ ਵਕਤ ਵੀ ਸਾਡੇ ਚੀਫ ਆਫ ਆਰਮੀ ਸਟਾਫ ਜਿਹੜੇ ਪਾਕਿਸਤਾਨ ਦੇ ਹਨ ਉਹ ਅਮਰੀਕਾ 'ਚ ਮੌਜੂਦ ਹਨ। And I think one of the important thing on his agenda is to bring stability in both Afghanistan and Pakistan and to curtail Indian influence, which is not good for any of the countries in the region as well as for the Sikhs as a community. ਬਿਲਕੁਲ ਜੀ, ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਰੇ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਨਾਲ। ਪੂਰਾ ਜੂਨ 84 ਦਾ ਤੇ ਨਵੰਬਰ 84 ਦੇ ਸਿੱਖ ਨਸਲਕੁਸ਼ੀ ਬਾਰੇ ਪੂਰਾ ਵੇਰਵਾ ਸਾਂਝਾ ਕੀਤਾ ਵੀਰ ਜੀ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਹੈ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।